ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਦੋਂ ਅਸੀਂ ਸਿੱਖਾਂ ਦੀ ਅੱਡਰੀ ਤੇ ਵੱਖਰੀ ਪਹਿਚਾਣ ਦੀ ਗੱਲ ਕਰਦੇ ਹਾਂ ਤਾਂ ਬਾਹਰਲੇ ਮੁਲਕਾਂ ਦੇ ਵਿੱਚ, ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ, ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਇਸ ਵੱਖਰੀ ਪਛਾਣ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਮੁਹਿੰਮਾਂ ਵਿੱਢੀਆਂ ਗਈਆਂ ਨੇ ਇੱਥੋਂ ਦੀਆਂ ਪੰਥਕ ਜਥੇਬੰਦੀਆਂ ਵੱਲੋਂ। ਜੇ ਅਸੀਂ UK ਦੀ ਗੱਲ ਕਰੀਏ ਤਾਂ UK ਦੇ ਵਿੱਚ ਕਈ ਸਾਲ ਤੋਂ ਜਿਹੜੀ ਜਨਗਣਨਾ ਹੁੰਦੀ ਹੈ, ਸੈਂਸਸ ਹੁੰਦੀ ਹੈ, ਉਹਦੇ ਵਿੱਚ ਸਿੱਖਾਂ ਦੀ ਐਥਨੀਸਿਟੀ ਦੇ ਹਵਾਲੇ ਦੇ ਨਾਲ ਇੱਕ ਵੱਖਰਾ ਖਾਨਾ ਬਣਾਉਣ ਦੀ ਜਿਹੜੀ ਮੰਗ ਹੈ ਉਹਨੇ ਜ਼ੋਰ ਫੜਿਆ ਹੋਇਆ। ਹਾਲ ਹੀ ਦੇ ਵਿੱਚ ਇਸ ਮੰਗ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ 109 ਸੰਸਦ ਮੈਂਬਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ ਹੈ ਕਿ ਜਿਹੜੀ ਸੈਂਸਸ 2021 ਦੇ ਵਿੱਚ ਹੋਣੀ ਹੈ ਉਹਦੇ ਵਿੱਚ ਸਿੱਖਾਂ ਦੇ ਲਈ ਐਥਨੀਸਿਟੀ ਦੇ ਤੌਰ ਤੇ ਇੱਕ ਵੱਖਰਾ ਖਾਨਾ ਸ਼ਾਮਲ ਕੀਤਾ ਜਾਵੇ। ਸੋ ਜਿਹੜਾ ਅੱਜ ਦਾ ਸਾਡਾ ਸ਼ੋਅ ਹੈ ਉਹ ਇਸ ਬਾਬਤ ਹੀ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ UK ਤੋਂ ਸਿੱਖ ਫੈਡਰੇਸ਼ਨ UK ਦੇ ਉੱਘੇ ਆਗੂ ਸਰਦਾਰ ਦਵਿੰਦਰਜੀਤ ਸਿੰਘ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦਵਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰਜੀਤ ਸਿੰਘ ਜੀ, ਜਿਹੜਾ ਇਹ ਮੂਵ ਹੁਣ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫॉर ਸਿੱਖਸ ਵੱਲੋਂ ਕੀਤਾ ਗਿਆ ਤੇ ਐਥਨਿਕ ਬਾਕਸਿਸ ਦੇ ਵਿੱਚ ਸਿੱਖਾਂ ਲਈ ਵੱਖਰਾ ਖਾਨਾ ਜਿਹੜਾ ਬਣਾਉਣ ਦੀ ਮੰਗ ਹੈ ਉਹਨੂੰ ਚੰਗਾ ਹੁਲਾਰਾ ਮਿਲਿਆ ਜਦੋਂ ਹੁਣ 109 ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਇਹਦੀ ਹਮਾਇਤ ਕੀਤੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਇਹ ਮੰਗ ਹੈ ਇਹ ਲਗਭਗ 15 ਜਾਂ 15 ਤੋਂ ਜ਼ਿਆਦਾ ਸਾਲਾਂ ਤੋਂ ਇਹ ਉੱਠ ਰਹੀ ਹੈ ਤੇ ਉਦੋਂ ਵੀ ਇੱਕ ਸਮੇਂ ਤੇ UK ਦੀ ਪ੍ਰਧਾਨ ਮੰਤਰੀ ਨੇ ਵੀ ਇਸ ਮਤੇ ਦੀ ਹਮਾਇਤ ਕੀਤੀ ਸੀ। ਤੇ ਕੀ ਤੁਹਾਨੂੰ ਅੱਜ ਦੀ ਜਿਹੜੀ ਉੱਥੇ ਰਿਐਲਿਟੀ ਬਣੀ ਹੋਈ ਹੈ, ਗਰਾਊਂਡ ਲੈਵਲ ਤੇ ਤੁਸੀਂ ਕੰਮ ਕਰ ਰਹੇ ਹੋ, ਕੀ ਸਮਝਦੇ ਹੋ ਕਿ ਆਉਣ ਵਾਲੀ ਸੈਂਸਸ ਦੇ ਵਿੱਚ ਕੀ ਇਸ ਜਿਹੜੀ ਮੰਗ ਹੈ ਇਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ, ਜਿਹੜੀ ਇੰਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਡਿਮਾਂਡ ਹੈ? ਜੀ ਬਿਲਕੁਲ। ਉਹ ਕੇਸ ਸਾਡੇ ਹਾਊਸ ਆਫ ਲੋਰਡਸ ਉਦੋਂ ਵੱਡਾ ਕੋਰਟ ਹੋ ਸੀਗਾ, ਉੱਥੇ ਫੈਸਲਾ ਹੋਇਆ ਸੀ ਕਿ ਸਿੱਖ ਇੱਕ ਵੱਖਰੀ ਰੇਸ, ਵੱਖਰੀ ਐਥਨਿਕ ਗਰੁੱਪ ਹੈ ਜੀ। ਉਸ ਕੇਸ ਵਿੱਚ ਉਹ ਪਹਿਲਾਂ ਇੱਕ ਨੌਜਵਾਨ ਤੇ ਤਾਂ ਕੇ ਸਕੂਲ ਜਾ ਰਿਹਾ ਸੀ, ਜਿਹੜਾ ਸਿੰਘ ਮਾਨਲਾ ਦਾ ਚੰਗੀ ਤਾਂ ਲੀ ਸੀਗਾ, ਤਾਂ ਉਹ ਲੀ ਸੀਗਾ ਹੈਡਮਾਸਟਰ। ਤਾਂ ਉਹ ਇੱਕ ਬਹੁਤ ਵੱਡੀ ਜਿੱਤ ਸੀ ਜਿਸ ਤੋਂ ਕਈ ਜਿਹੜੇ ਹੱਕ, ਆਪਣੇ ਆਇਡੈਂਟਿਟੀ ਦੇ ਹੱਕ ਵੀ ਹੈ ਜੀ। ਸਟਾਰ ਲੈ ਲਓ, ਕੜੇ ਦਾ ਕੇਸ ਸੀ, 14 ਸਾਲ ਦੀ ਕੁੜੀ ਦਾ ਕੇਸ ਲਿਆ ਸੀ 2000 ਹਾਈ ਕੋਰਟ ਵਿੱਚ, ਉਹ ਵੀ ਇਸ ਕੇਸ ਕਰਕੇ ਕਾਨੂੰਨ ਕਰਕੇ ਸੀ ਜਿੱਤਿਆ ਸੀ ਜੀ। ਤਾਂ ਇਹ ਲਾ ਲਓ ਕਿ ਜਦੋਂ 1983 ਦੀ ਜਿੱਤ ਹੋਈ ਸੀ ਤਾਂ ਸੰਤ ਜਰਨੈਲ ਸਿੰਘ ਪਿੰਡਾਵਾ ਨੇ ਆਪਣੀ ਸਪੀਚ ਵਿੱਚ ਕਿਹਾ ਸੀ ਕਿ ਇੱਕ ਬਹੁਤ ਵੱਡੀ ਜਿੱਤ UK ਚ ਹੋਈ ਹੈ। ਉਹਨਾਂ ਨੇ ਜ਼ਿਕਰ ਕੀਤਾ ਸੀ ਜਿਹੜਾ ਹਾਊਸ ਆਫ ਲੋਰਡਸ ਦਾ ਫੈਸਲਾ ਸੀ ਕਿ ਉਹ ਲੋਰਡਸ ਜਿਹੜੇ ਸੀ ਉਹਨਾਂ ਨੇ ਯੂਨਾਨਿਮਸਲੀ ਕੀਤਾ ਸੀ ਜੀ। ਸੰਤਾਂ ਨੇ ਕਿਹਾ ਸੀ ਸਿੱਖ ਵੱਖਰੀ ਨਸਲ ਆ, ਕਿਉਂਕਿ ਜਦੋਂ ਆਪਾਂ ਟ੍ਰਾਂਸਲੇਟ ਪੰਜਾਬੀ ਚ ਕਰਦੇ ਨੇ ਕਈ ਵਾਰੀ ਆਪਾਂ ਵੱਖਰੀ ਕੌਮ ਕਹਿੰਦੇ ਹਾਂ ਜੀ, ਇਹੀ ਕਈ ਵਾਰੀ ਆਪਾਂ ਨੇਸ਼ਨ ਵੀ ਕਹਿ ਸਕਦੇ। ਤਾਂ ਲੋਰਡਸ ਨੇ ਕਿਹਾ ਸੀ ਆਲਮੋਸਟ ਅ ਨੇਸ਼ਨ ਆਪਣੇ ਰੂਲਿੰਗ ਵਿੱਚ ਜੀ। ਜਿਹੜਾ ਮੈਂ ਆਪ ਹੀ ਉਹ ਤਕਰੀਬਨ ਸਿੱਖਾਂ ਨੂੰ ਬਰਾਬਰ ਕਰਦੇ ਸੀ, ਤਕਰੀਬਨ ਨੇਸ਼ਨ ਮੋਡਲ। ਤਾਂ ਉਹਦੇ ਵਿੱਚੋਂ ਪਾਈ ਵੀ ਜਿਹੜੀ ਮਰਦਮਸ਼ੁਮਾਰੀ ਆ ਇਹ ਹਰ 10 ਸਾਲ ਬਾਅਦ ਹੁੰਦੀ ਹੈ। ਤੇ 1991 ਜਿਹੜੀ ਪਹਿਲੀ ਮਰਦਮਸ਼ੁਮਾਰੀ ਉਸ ਤੋਂ ਬਾਅਦ ਹੋਈ ਸੀ, ਉਦੋਂ ਇਹ ਸਵਾਲ ਪਹਿਲੀ ਵਾਰ ਪੁੱਛਿਆ ਗਿਆ ਸੀ ਕਿ ਤੁਹਾਡੀ ਐਥਨੀਸਿਟੀ ਕੀ ਹੈ ਜੀ। ਉਦੋਂ ਕਹਿੰਦਾ ਆ ਸਿੱਖਾਂ ਨੂੰ ਵੀ ਨਹੀਂ ਸੀਗਾ ਵੀ ਜਿਹੜੇ ਉੱਥੇ ਆਪਸ਼ਨ ਆ ਉਹਨਾਂ ਬਾਹਰੇ ਪਾਤੇ ਵੀ ਕਲਰ ਸਕਿਨ ਦੇ ਵੀ ਬੰਦੇ
ਵਾਈਟ ਆ, ਬਲੈਕ ਆ, ਏਸ਼ੀਅਨ ਆ, ਏਸ਼ੀਅਨ ਦੇ ਪੂਰੇ ਇੰਡੀਅਨ ਲੱਗਦਾ, ਪਾਕਿਸਤਾਨੀ, ਬੰਗਲਾਦੇਸ਼ੀ, ਜਿਹੜੇ ਆਪਾਂ ਨੂੰ ਪਤਾ ਸੀ ਉਹ ਐਸੀ ਨੈਸ਼ਨੈਲਿਟੀਆਂ ਆ। ਫਿਰ ਕੀ ਹੋਇਆ ਭਾਈ ਕਿ ਉਦੋਂ ਫਿਰ 2000 ਵਿੱਚ ਇੱਕ ਕਾਨੂੰਨ ਬਣਿਆ ਇੱਥੇ, ਉਹ ਸੀ ਵੇਸਟ ਰਿਲੇਸ਼ਨਜ਼ ਅਮੈਂਡਮੈਂਟ ਐਕਟ। ਤੇ ਉਹਦੇ ਵਿੱਚ ਉਹ ਕਹਿੰਦੇ ਵੀ ਜਿੰਨੀਆਂ ਵੀ ਇੱਥੇ ਪਬਲਿਕ ਬੋਡੀਜ਼ ਜਿੱਦਾਂ ਸਕੂਲ ਆ, ਹਸਪਤਾਲ ਆ, ਇੱਥੇ ਲੋਕਲ ਗਵਰਨਮੈਂਟ ਆ, ਸੈਂਟਰਲ ਗਵਰਨਮੈਂਟ, 40,000 ਪਬਲਿਕ ਬੋਡੀਜ਼ ਆ ਜੀ। ਇਹਨਾਂ 2000 ਤੋਂ ਸਰਕਾਰ ਨੇ ਕਿਹਾ ਸੀ ਵੀ ਜਿੰਨੀਆਂ ਵੀ ਐਥਨਿਕ ਗਰੁੱਪ ਆ ਇਹ ਸਾਰੇ ਪਬਲਿਕ ਬੋਡੀਜ਼ ਨੂੰ ਮੋਨੀਟਰ ਕਰਨੀਆਂ ਪੈਣੀਆਂ ਵੀ ਇਹਨਾਂ ਨੂੰ ਅਸੀਂ ਫੇਅਰ ਪਬਲਿਕ ਸਰਵਿਸ ਦੇ ਰਹੇ ਹਾਂ। ਜਿੱਦਾਂ ਕਿ ਸਕੂਲ ਵਿੱਚ ਜੇ ਤੁਹਾਡੇ 10 ਬੱਚੇ ਹੋਣਗੇ ਐਥਨਿਕ ਗਰੁੱਪ ਵਿੱਚ ਤੁਹਾਨੂੰ ਦੇਖਣਾ ਪੈਣਾ ਸੀ ਕਿ ਫੰਕਸ਼ਨ ਕਰਦੇ ਦਿਖਾਣਾ। ਅਸੀਂ ਫਿਰ ਉਦੋਂ ਤੋਂ ਤਕਰੀਬਨ ਕੰਮ ਸ਼ੁਰੂ ਕਰਤਾ ਸੀ ਜੀ 2000 ਤੋਂ ਮਸ਼ਾਰੀ ਆਇਆ ਸੀ ਤੇ ਇਹ 2-3 ਸਾਲ ਪਹਿਲਾਂ ਹੀ ਖਾਨੇ ਗਰੀ ਹੋਈ ਜਾਂਦੇ ਤਾਂ ਆਪਾਂ 2021 ਗੱਲ ਕਰ ਰਹੇ ਜੀ। ਤਕਰੀਬਨ ਇਸ ਸਾਲ ਦੇ 2017 ਇਹਨਾਂ ਫਾਈਨਲ ਫੈਸਲਾ ਕਰ ਲੈਣਾ ਤੇ ਪਾਰਲੀਮੈਂਟ ਵਿੱਚ ਪ੍ਰੂਵ ਹੋਇਆ। ਤਾਂ ਉਦੋਂ ਅਸੀਂ ਫਿਰ 2002 ਵਿੱਚ ਤਕਰੀਬਨ ਕਾਫੀ ਕੈਂਪੇਨ ਹਾਈ ਲੈਵਲ ਤੇ ਲੈ ਗਏ ਸੀ ਤੇ ਜਿਹੜੀ ਤੁਸੀਂ ਅਰਲੀ ਡੈਮੋਸ਼ਨ ਜਿਹੜਾ ਪਾਰਲੀਮੈਂਟ ਵਿੱਚ ਪਟੀਸ਼ਨ ਦੇ ਹੁੰਦੀ ਆ ਜੀ, ਉਹ ਅਸੀਂ ਕੰਸਰਵੇਟਿਵ ਪਾਰਟੀ ਆਫ ਆਪੋਜੀਸ਼ਨ ਸੀ ਇਹਨਾਂ ਜੂਨ 2002 ਵਿੱਚ ਫਿਰ ਕੀਤਾ 174 ਐਮਪੀਆਂ ਨੇ ਉਹਦੇ ਦਸਤਖਤ ਕੀਤੇ, ਜਿਹਦੇ ਵਿੱਚ ਹੁਣ ਦੀ ਪ੍ਰਧਾਨ ਮੰਤਰੀ ਟ੍ਰੀਗਰ ਨੇ ਜਿਹੜਾ ਅੱਗੇ ਪ੍ਰਧਾਨ ਮੰਤਰੀ ਹੈ ਡੇਵਿਡ ਕੈਮਰਨ ਦਸਤਖਤ ਕੀਤੇ ਤੇ ਅੱਜ ਵੀ ਉਹ ਮੌਜੂਦ ਹੈ ਪਾਰਲੀਮੈਂਟ ਜੀ। ਜਿਹੜਾ ਹੁਣ ਮੈਂ ਥੋੜ੍ਹਾ ਜਿਹਾ ਮੇਰੇ ਲਾਇਕ ਜਿਹੜੀ ਹੁਣ ਦੀ ਗੱਲ ਆ ਭਾਈ ਪਿੱਛੇ ਆ ਜਦੋਂ ਇੱਥੇ ਚੋਣਾਂ ਹੋਈਆਂ ਸੀ ਇਲੈਕਸ਼ਨ ਪਾਰਟੀ ਦਾ ਕੀਤੀ ਦੋ ਸਿੱਖ ਐਮਪੀ ਪਹਿਲੀ ਔਰਤ ਫਰੀਦਕੋਟ ਗਿੱਲ ਪਹਿਲਾ 17 ਤਾਰੀਖ ਸੇ ਪਰਮਜੀਤ ਸਿੰਘ ਦੇ ਸੀ ਐਮਪੀ ਬਣੇ ਸੀ ਜੀ ਬਿਲਕੁਲ। ਤਾਂ ਅਸੀਂ 2005 ਵਿੱਚ ਪਾਰਲੀਮੈਂਟ ਵਿੱਚ ਇੱਕ ਹੋਰ ਪਾਰਟੀ ਪਾਰਲੀਮੈਂਟਰੀ ਗਰੁੱਪ ਸਿੱਖਾਂ ਲਈ ਬਣਾਈ ਸੀ ਜੀ। ਉਹ ਤੋਂ ਪਹਿਲਾਂ ਪੰਜਾਬੀਆਂ ਦੀ ਗਰੁੱਪ ਹੁੰਦੀ ਸੀ, ਇੰਡੀਆ ਦੀ ਗਰੁੱਪ ਸੀ, ਪਰ ਅਸੀਂ ਸਿੱਖਾਂ ਦੇ ਤੌਰ ਤੇ ਬਣਾਈ ਸੀ। ਤੇ ਜਦੋਂ ਇਹ ਰੀਕਨਸਟੀਟਿਊਟ ਹੋਈ ਜੁਲਾਈ ਵਿੱਚ ਇਲੈਕਸ਼ਨ ਤੋਂ ਬਾਅਦ ਉਦੋਂ ਫਰੀਦਕੋਟ ਗਿੱਲ ਚੁਣੀ ਗਈ ਉੱਚੇ। ਹੁਣ ਤੁਹਾਨੂੰ ਪਤਾ ਸੀ ਜਦੋਂ ਆਪਣੇ ਹੀ ਬੰਦੇ ਹੁੰਦੇ ਆ ਤਕਰੀਬਨ ਅਸੀਂ ਉਹਨਾਂ ਦੀ ਬਹੁਤ ਸਪੋਰਟ ਕੀਤੀ। ਸਿੱਖ ਮੈਨੀਫੈਸਟੋ ਦੇ ਲਾਂਚ ਉਹਨਾਂ ਦਾ ਬਹੁਤ ਹੱਥ ਸੀ, ਇਹ ਵੀ ਇੱਕ ਆਈਟਮ ਮੈਨੀਫੈਸਟੋ ਚ ਹੈਗੀ ਹੈ ਜੀ। ਤਾਂ ਅਸੀਂ ਤਕਰੀਬਨ ਜਿੱਦਾਂ ਉਹਦੀ ਪਹਿਲੀ ਮੀਟਿੰਗ ਵਿੱਚ ਹੋਈ ਸੀ ਉਹਨਾਂ ਨੇ 3 ਫੈਸਲੇ ਕੀਤੇ ਸੀ ਮਰਦਮਸ਼ੁਮਾਰੀ ਦੇ ਖਿਲਾਫ ਵਿੱਚ। ਉਹਨਾਂ ਕਿਹਾ ਪਹਿਲਾਂ ਇੱਕ ਚਿੱਠੀ ਪਾਓ ਜਿਹੜਾ ਚੀਫ ਐਗਜ਼ੈਕਟਿਵ ਜਾਂ ਆਫਿਸ ਫੋਰ ਨੈਸ਼ਨਲ ਸਟੈਟਿਸਟਿਕਸ ਤੋਂ ਉਹਨਾਂ ਮੀਟਿੰਗ ਕਰੀ ਹੈ ਜੀ, ਜਿਹੜੀ ਐਸ ਟਿਊਜ਼ਡੇ ਮੀਟਿੰਗ ਹੋਈ ਸੀ। ਤਾਂ ਦੂਸਰਾ ਸੀਗਾ ਆਪਾਂ ਖੁੱਲੀ ਚਿੱਠੀ ਪਾਈ ਓਪਨ ਲੈਟਰ ਜਿਹੜੀ ਸੀ ਮੀਡੀਆ ਨੂੰ ਜਿਹਦੇ ਵਿੱਚ ਆਪਾਂ ਐਮਪੀ ਦੇ ਦਸਤਖਤ ਕਰੇ ਜਿਹੜੀ ਸੀ ਗੱਲ ਕੀਤੀ ਸੀ 109 ਐਮਪੀਆਂ ਨੇ ਸਾਈਨ ਕੀਤੀ। ਐਕਚੁਅਲੀ 109 ਸੀਗੇ ਵੀਕਐਂਡ ਦੇ ਸੰਡੇ ਰਾਤ ਜਦੋਂ ਅਜੀਤ ਵਿੱਚ ਪੰਜਾਬ ਵਿੱਚ ਲੱਗੀ ਸੀ ਜੀ। ਪਰ ਐਕਚੁਅਲੀ ਜਦੋਂ ਚਿੱਠੀ ਉਹਨਾਂ ਨੂੰ ਦਿੱਤੀ ਸੀਗੀ ਸੀ ਤਾਂ ਤਕਰੀਬਨ 140 ਸੀਗੇ ਜੀ। 140 ਐਮਪੀਆਂ 5 ਡਿਫਰੈਂਟ ਪੋਲੀਟੀਕਲ ਪਾਰਟੀਜ਼ ਤੋਂ। ਤਾਂ ਉਹ ਜਿਹੜੀ ਮੀਟਿੰਗ ਹੋ ਗਈ ਉਹਦਾ ਜਿਹੜਾ ਨਿਚੋੜ ਸੀ ਨਿਚੋੜ ਇਹ ਸੀਗਾ ਵੀ ਉਹ ਕਹਿੰਦੇ ਵੀ ਪਹਿਲੀ ਚੀਜ਼ ਤੇ ਅਸੀਂ ਫਾਈਨਲ ਫੈਸਲਾ ਕੀਤਾ ਨਹੀਂ ਗਾ, ਫੈਸਲਾ ਹੋਊਗਾ ਇਸ ਸਾਲ ਕ੍ਰਿਸਮਸ ਤੱਕ। ਤੇ ਉਹਨਾਂ ਕਿਹਾ ਸੀ ਇੱਕ ਅਰਜੈਂਟ ਮੀਟਿੰਗ ਕੇ 10 ਸੀ ਫੈਡਰੇਸ਼ਨ ਵੱਲੋਂ ਨਾਲ ਫਰੀਦਕੋਟ ਗਿੱਲ ਦੇ ਉਹ ਕਹਿੰਦੇ ਸੀ ਇੱਕ ਸੀ ਫੈਡਰੇਸ਼ਨ ਪੈਣਾ ਹੈਗਾ ਇੱਕ ਦੋ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਨੂੰ ਹੋਰ ਇਨਫੋਰਮੇਸ਼ਨ ਦੀ ਲੋੜ ਹੈ। ਤਾਂ ਉਹਦੇ ਵਿੱਚ ਭਾਈ ਉਹ ਤਾਂ ਉਹ ਹੋ ਜਾਊਗਾ ਪਰ ਜਿਹੜਾ ਮਾਹੌਲ ਉਸ ਮੀਟਿੰਗ ਸੀ ਉਹ ਕਾਫੀ ਹਿੱਲ ਗਿਆ ਸੀ ਵੀ ਪੋਲੀਟੀਸ਼ੀਅਨ ਵੱਖਰੇ ਵੱਖਰੇ ਪਾਰਟੀਆਂ ਤੋਂ ਇੱਕ ਹਫ਼ਤੇ ਵਿੱਚ ਇੰਨੇ ਦਸਤਖਤ ਕਰਨੇ ਜੀ। ਅਸੀਂ ਇੱਕ ਗਰੁੱਪ ਕਰਤਾ ਸੀ ਜਿਹੜਾ ਅਸੀਂ ਉਹ ਪਾਰਟੀ ਗਰੁੱਪ ਨੂੰ ਬਣਾ ਕੇ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਮਸਲਾ ਆਵੇ ਅੱਜ ਮਰਦਮਸ਼ੁਮਾਰੀ ਦਾ ਵੀ ਅਸੀਂ ਬਗੈਰ ਲੌਬੀ ਕਰਨ ਤੋਂ ਬਗੈਰ ਸਿੱਖਾਂ ਨੂੰ ਕਹਿਣ ਨੂੰ ਆਪਣੇ ਜਿਹੜੇ ਆਪਣੇ ਐਮਪੀ ਬਣੇ ਹੀ ਆ ਉੱਥੇ ਉਹਨਾਂ ਦੇ ਥਰੂ ਚਿੱਠੀਆਂ ਪਵਾ ਕੇ ਸਪੋਰਟ ਲੈ ਕੇ ਜੇ ਆਪਾਂ ਜੇ 100 ਐਮਪੀ ਮੋਬਲਾਈਜ਼ ਕਰ ਸਕਦੇ ਹਾਂ ਤਾਂ
टारगेट साडा 100 दा सी जी फिर कल नूं पता नहीं किहड़ा इशू आना वो लोड़ पैनी जी बिल्कुल थोड़ी गल एक्सपैंड कर दवां कि असीं 135 MP इत्थे आइडेंटिफाई कीते जिन्हां दे घट्टो घट्ट 1000 कंस्टिट्यूएंट या सिख तो मैं आप 1000 उन्हां दे इलाके विच रहिंदे आ 12 हैगे जिन्हां दे 10,000 तो उपर सिख रहे जी वो भी गल असीं जिहड़ी आपां थोड़े ते ਜਿਹੜੀ ਨੈਸ਼ਨਲ ਸਿੱਖ ਕਨਵੈਨਸ਼ਨ 17 ਵੱਲੋਂ ਰੱਖੀ ਗਈ ਹੈ ਉਹ ਵੀ ਗੱਲ ਅਸੀਂ ਉੱਥੇ ਫਰੀਦਕੋਟ ਦੇ ਧੰਮਜੀਤ ਸਿੰਘ ਦੇ ਉੱਤੇ ਆ ਉਹਨਾਂ ਨੂੰ ਐਕਸਪੈਂਡ ਵੀ ਕਰਨੀ ਅਸੀਂ ਹੈਗੇ 135 ਚੋਂ ਪਰ ਜਿਹੜੇ 133 ਆ ਅਸੀਂ ਇਹ ਡੈਮੋਨਸਟ੍ਰੇਟ ਕਰਤਾ ਇੱਕ ਮਰਦਮਸ਼ੁਮਾਰੀ ਦੇ ਐਕਟਿਵ ਗਰੁੱਪ ਕਿ ਅਸੀਂ ਉਹਨਾਂ ਨੂੰ ਮੋਬਿਲਾਈਜ਼ ਕਰ ਸਕਦੇ ਹਾਂ ਕਿ ਜਿੱਦਾਂ ਅਸੀਂ ਸਿੱਖਾਂ ਨੂੰ ਰੈਪਰੈਜ਼ੈਂਟ ਕਰਦੇ ਤੁਸੀਂ ਵੀ ਕਰਨਾ ਜੀ ਤੁਹਾਡੇ ਇਲਾਕਾ ਚੋਂ ਉਹਨਾਂ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ ਬਣਾਇਆ ਆ ਤੁਹਾਨੂੰ ਰੈਪਰੈਜ਼ੈਂਟ ਕਰਨਾ ਚਾਹੀਦਾ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਉਹ ਜਿੱਦਾਂ ਜਿਹਦੇ ਉੱਤੇ ਬੰਦੇ ਆਫਿਸਰ ਸਿਸਟਮ ਜਿਹੜਾ ਨਾ ਮੀਟਿੰਗ ਹੋਈ ਸੀ ਉਹ ਕਾਫੀ ਹਲ ਗਿਆ ਸੀ ਅਖੀਰ ਵਿੱਚ ਜੀ ਜਦੋਂ ਇਹਨਾਂ ਨੇ ਡਿਸੀਜਨ ਬਣਾਇਆ ਪਹਿਲਾਂ ਉਹਨਾਂ ਡਿਸੀਜਨ ਬਣਾ ਕੇ ਵੀ ਨਹੀਂ ਕਰਨਾ ਪੈਣਾ ਸਿੱਖਾਂ ਨੂੰ ਮੈਨੂੰ ਪਾਪੇ ਨੂੰ ਜਾਊਗਾ ਕਿ ਸ਼ਾਇਦ ਕਿਹੜੇ ਪ੍ਰਸ਼ਨ ਉਹਨਾਂ ਤੇ ਹੋਣਗੇ ਫਿਰ ਦੋ ਚੀਜ਼ਾਂ ਰਹਿਣੀਆਂ ਸੀ ਇੱਕ ਤਾਂ ਹੈਗਾ ਵੀ ਅਸੀਂ ਕਿਹਾ ਕਿ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਸਾਡਾ ਡਿਸਕ੍ਰਿਮੀਨੇਸ਼ਨ ਹੋ ਗਿਆ ਉਹਦਾ ਬੇਸ ਦੱਸਿਆ ਕਿ ਜੇ 1983 ਵਿੱਚ ਕੋਰਟ ਨੇ ਫੈਸਲਾ ਕਰਤਾ ਕਿ ਅਸੀਂ ਹੈਗੇ ਪ੍ਰੋਟੈਕਟਡ ਫਿਰ ਇਹਨਾਂ ਕਿਉਂ ਨਹੀਂ ਸਾਨੂੰ ਖਾਣਾ ਦਿੱਤਾ ਆਹ ਅਖੀਰਲਾ ਮਰਦਮਸ਼ੁਮਾਰੀ ਹੋਣਾ ਅੱਗੇ ਹਫ਼ਤਾ ਸਾਲ ਬਾਅਦ ਹੁੰਦਾ ਰਿਹਾ ਇਹ ਪਹਿਲਾ ਹੋਣਾ ਜਿਹੜਾ ਆਨਲਾਈਨ ਆ ਉਹਨਾਂ ਕਿਹਾ ਵੀ ਇਹਦਾ ਖਰਚਾ ਕਾਫੀ ਹੋਣਾ ਇਸ ਤੋਂ ਬਾਅਦ ਸ਼ਾਇਦ ਅਸੀਂ ਕਦੇ ਟੈਕਨੋਲੋਜੀ ਇੱਦਾਂ ਦੀ ਹੋਵੇ ਕਿ ਇਨਫੋਰਮੇਸ਼ਨ ਇੰਨਾ ਕਲੈਕਟ ਬੰਦਿਆਂ ਦਾ ਕਰਨ ਲੱਗ ਪਏ ਹੋਰ ਤਰੀਕੇ ਨਾਲ ਉਹ ਕਹਿੰਦੇ ਸ਼ਾਇਦ ਲਾਸਟ ਮਰਦਮਸ਼ੁਮਾਰੀ ਜੀ ਜੇ ਇਸ ਟਾਈਮ ਆਪਾਂ ਨਹੀਂ ਖਾਣਾ ਚਲੋ ਬਣਾਉਣ ਚ ਕਾਮਯਾਬ ਹੋ ਸਕਦੇ ਹਾਂਜੀ ਉਹਦੇ ਨਾਲ ਭਾਈ ਵੀ ਐਕਟ ਕਾਨੂੰਨੀ ਕਾਰਵਾਈ ਜਿਹਦੇ ਵਿੱਚ ਪ੍ਰੀਤ ਨੇ ਉਹਨੂੰ ਕਿਹਾ ਸੀ ਦੇਖੋ ਜਿਸ ਐਕਸਪੈਕਟੇਸ਼ਨ ਨੇ 2010 ਵਿੱਚ ਉਦੋਂ ਵੀ ਤੁਹਾਨੂੰ ਜੁਡੀਸ਼ੀਅਲ ਰਿਵਿਊ ਜਿਹੜੀ ਚਿੱਠੀ ਪਾਸ ਸੀ ਪਰ ਉਹ ਇਸ ਟਾਈਮ ਕਹਿੰਦਾ ਕਈ ਸਾਲਾਂ ਤੋਂ ਮੀਡੀਆ ਕਰਕੇ ਬੜੀ ਕੰਸਲਟੇਸ਼ਨ ਕਰਕੇ ਬੜੀ ਮਦਦ ਕਰਕੇ ਜੇ ਪੌਂਸੀ ਫੇਰ ਨਹੀਂ ਦਿੰਦੇ ਕਿਉਂਕਿ ਇੱਕ ਬਹੁਤ ਵੱਡੀ ਚੀਜ਼ ਹੋਈ ਸੀ ਪਿਛਲੀ ਵਾਰੀ 2011 ਵਿੱਚ ਅਸੀਂ ਉਦੋਂ ਵੀ ਕੈਂਪੇਨ ਕੀਤਾ ਸੀ ਕਿ ਦੇਖੋ ਇਹਨਾਂ ਵਕਤਾਂ ਕਰਨਾ ਆਪਾਂ ਨੂੰ ਦਿੱਤਾ ਨਹੀਂ ਔਰ ਤੁਸੀਂ ਕੀ ਕਰਨਾ ਸੀ ਅਦਰ ਵਿੱਚ ਚੀਟਾ ਮਾਰਕੀਟ ਤੇ ਸਪੈਕ ਲਿਖਣਾ ਤਾਂ 84,000 ਸਿੱਖਾਂ ਨੇ ਪ੍ਰੋਟੈਸਟ ਕੀਤਾ ਜੀ ਬਿਲਕੁਲ ਉਹਨਾਂ ਦੇ ਅੰਕੜੇ ਅਸੀਂ 84,000 ਸਿੱਖਾਂ ਨੇ ਇੱਦਾਂ ਕੀਤਾ ਔਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਇਹ ਕਹਿੰਦੇ ਕਿ 55 ਹੋਰ ਗਰੁੱਪ ਹੈ ਜਿਹੜੇ ਕਿ ਸਾਨੂੰ ਖਾਣਾ ਚਾਹੀਦਾ ਅਸੀਂ ਕਿਹਾ ਪਰ ਹੁਣ ਕਿੰਨੇ ਰਹਿ ਗਏ ਜਿਹੜੇ ਤੁਸੀਂ ਸੀਰੀਅਸਲੀ ਕੰਸੀਡਰ ਕਰਦੇ ਤਾਂ ਉਹ ਸਾਨੂੰ ਪਤਾ ਵੀ ਇੱਕੋ ਹੀ ਆ ਜਿਹੜਾ ਸਿੱਖਾਂ ਉਹ ਕੰਮ ਕਰਕੇ 84,000 ਸਿੱਖਾਂ ਨੇ ਪਿਛਲੀ ਵਾਰੀ ਪ੍ਰੋਟੈਸਟ ਕੀਤਾ ਸੀ ਕਿ ਆਪਾਂ ਕੈਂਪੇਨ ਕੀਤੀ ਸੀ ਕਿ ਜਿਹੜਾ ਸਾਡਾ ਵੱਖਰਾ ਖਾਨਾ ਹੋਣਾ ਚਾਹੀਦਾ ਐਥਨਿਸਿਟੀ ਦਾ ਇਹਦੇ ਵਿੱਚ ਮੈਂ ਐਗਜ਼ਾਮਪਲ ਦਿੰਦਾ ਕਿ 2001 ਵਿੱਚ ਉਦੋਂ ਤਕਰੀਬਨ 11,000 ਸਿੱਖਾਂ ਨੇ ਪ੍ਰੋਟੈਸਟ ਕੀਤਾ ਜਦੋਂ ਉਹ ਨਵੀਂ ਚੀਜ਼ ਸੀ 2011 ਵਿੱਚ ਇੱਕ ਇੰਟੈਲੀਜੈਂਸ ਸਟੇਸ਼ਨ ਸੀਗਾ ਉਹ ਤੱਕ ਪਹੁੰਚਾ ਗਿਆ ਜੀ ਅਸੀਂ ਕਹਿੰਦੇ ਵੀ ਅਸੀਂ ਇੰਨਾ ਪ੍ਰਚਾਰ ਇੱਕ ਸਟੇਸ਼ਨ ਸ਼ੁਰੂ ਕਰਤਾ ਸੀ 84,000 ਹੋ ਗਿਆ ਸੀ ਤੇ ਐਗਜ਼ਾਮਪਲ ਮੈਂ ਕਸ਼ਮੀਰੀਆਂ ਦਾ ਦਿੰਦਾ ਕਸ਼ਮੀਰੀ 2001 ਵਿੱਚ 18,000 ਨੇ ਅਗਰ ਲੈ ਕੇ ਕਸ਼ਮੀਰੀ ਲਿਖਿਆ ਸੀ ਉਹਨਾਂ ਦਾ 18,000 ਤੋਂ 2011 ਵਿੱਚ ਹੋ ਗਿਆ 25,000 ਸਿੱਖਾਂ ਦਾ ਗਿਆ 11,000 ਤੋਂ 84,000 ਇਹਦਾ ਅਵੇਅਰਨੈਸ ਸਿੱਖਾਂ ਲਈ ਇਹ ਲੋੜ ਕਿਉਂ ਆ ਜਾਰੀ ਵਰਤੇ ਸੀ ਜੀ ਬਿਲਕੁਲ ਹੁਣ 2017 ਹੋ ਗਿਆ ਤਾਂ ਚੈਨਲ ਲੋਕ ਤੇ ਇਹਦੇ ਨਾਲ ਭਾਈ ਜਿਹੜੀ ਮੈਂ ਥੋੜੀ ਗੱਲ ਦਰਜ ਕੀਤੀ ਸੀ ਕਿ ਕਿਉਂ ਕਿਹੜਾ ਰੀਜ਼ਨ ਹੋਊਗਾ ਕਿ ਇਹਦੀ ਆਪੋਜੀਸ਼ਨ ਹੁੰਦੀ ਹੈ ਅੱਗੇ ਇੰਡੀਆ ਦੇ ਕਿਸਾਨਾਂ ਵਿੱਚ ਖਬਰਾਂ ਲੱਗ ਸਕਦੀਆਂ ਇਹ ਜਿਹੜਾ ਮਸਲਾ ਆ ਇਹ ਹੈਗਾ ਇੱਕ ਸੈਪਰੇਟਿਸਟ ਮਸਲਾ ਇਹ ਜਿਹੜੀ ਜਥੇਬੰਦੀ ਕਰਕੇ ਦੇਖੋ ਸੈਪਰੇਟਿਸ਼ਨ ਸ਼ਰੀਆਮ ਦੇ ਵਿੱਚ ਸਾਡਾ ਜਥੇਬੰਦੀ ਸਿੱਖਾਂ ਦਾ ਸਟਾਪ ਕਰਨਾ ਜੀ ਤਾਂ ਹੁਣ
ਜੇ ਅਸੀਂ ਕੋਈ ਇੱਥੇ ਹੱਕਾਂ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ ਕਰਦੇ ਹਾਂ, ਰਿਸਰਚ ਤੇ ਉਹ ਵੀ ਉਹ ਇੱਕ ਸੈਪਰੇਟ ਇਸ਼ੂ ਨਾ ਹੁੰਦੇ। ਤਾਂ ਉਹਨਾਂ ਨੇ ਕਿਹਾ ਵੀ ਇੱਦਾਂ ਸੀ ਬਿਕਾਜ਼ ਔਨ ਚੋਇਸ ਹੈਗਾ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਜੇ ਕਹਿੰਦੇ ਵੀ ਇੰਡੀਅਨ ਸੈਟ ਲੱਗਦੇ ਆ ਤੇ ਇਹ ਵੱਖਰੇ ਹੁੰਦੇ ਆ। ਜੀ ਬਿਲਕੁਲ, ਇਹਨੂੰ ਉਹਨਾਂ ਦੀ ਖੁਸ਼ੀ ਹੈ ਇੱਕ ਸੈਪਰੇਟਿਸਟ ਐਂਗਲ ਦੇ ਨਾਲ ਵੀ ਦੇਖਣ ਦੀ ਗੱਲ ਹੈਗੀ ਹੈ। ਪਰ ਜਿਹੜੀ ਇਹ ਮੂਵ ਹੁਣ ਜਿਹੜੀ ਖਬਰ ਆਈ ਹੈ ਈਵਨ ਇੰਡੀਅਨ ਮੀਡੀਆ ਦੇ ਵਿੱਚ ਲੱਗੀ ਹੈ, ਮੈਂ ਪੜ੍ਹ ਰਿਹਾ ਸੀ ਤਾਂ ਉਹਨਾਂ ਨੇ ਇਹਨੂੰ ਵੀ ਅੱਗੇ ਜਦੋਂ ਇਲੈਬੋਰੇਟ ਕੀਤਾ ਕਿ ਸਿੱਖਾਂ ਦੇ ਵੱਲੋਂ ਇਹ ਮੂਵ ਕੀਤਾ ਗਿਆ ਇੱਕ ਵੱਖਰੇ ਖਾਨੇ ਦਾ, ਤੇ ਉਸ ਵੱਖਰੇ ਖਾਨੇ ਦੇ ਵਿੱਚ ਉਹ ਇੰਡੀਅਨ ਜਾਂ ਫਿਰ ਬ੍ਰਿਟਿਸ਼ ਇੰਡੀਅਨ ਉਹ ਲਿਖ ਸਕਦੇ ਨੇ। ਉਹਨੂੰ ਵੀ ਸਿੱਖ ਸ਼ਬਦ ਦੀ ਥਾਂ ਤੇ ਇੰਡੀਅਨ ਤੇ ਬ੍ਰਿਟਿਸ਼ ਇੰਡੀਅਨ ਜਿਹੜਾ ਸ਼ਬਦ ਹੈ ਉਹ ਉਹਨਾਂ ਨੇ ਵਰਤਿਆ। ਸੋ ਤੁਹਾਡਾ ਇਹਦੇ ਤੇ ਕੀ ਟੇਕ ਹੈਗਾ, ਜਾਂ ਤੁਸੀਂ ਉਹਨਾਂ ਨੂੰ ਵਾਪਸ ਕੋਈ ਇਹਦੇ ਤੇ ਰਿਸਪੌਂਡ ਕੀਤਾ ਹੈ, ਇੰਡੀਅਨ ਮੀਡੀਆ ਦੇ ਨਾਲ ਕੋਈ ਗੱਲਬਾਤ ਕੀਤੀ ਹੈ, ਜਾਂ ਕੀ ਤੁਹਾਡਾ ਟੇਕ ਹੈਗਾ ਇਹਦੇ ਤੇ? ਦੇਖੋ, ਜਿਹੜੇ ਇੰਡੀਆ ਦੇ ਜਰਨਲਿਸਟ ਲੰਡਨ ਨੂੰ ਸਟੇਟਸ ਵੀ ਉਹਨਾਂ ਨੇ ਪੁੱਛਿਆ ਸੀ ਕਿ ਸਾਨੂੰ ਜਦੋਂ ਖਬਰ ਨਿਕਲੀ ਕਿ ਪਹਿਲੇ ਪੇਪਰ ਟਾਈਮਸ ਨੇ ਛਾਪ ਕਰਦੀ ਬਹੁਤ ਮਸ਼ਹੂਰ ਪੇਪਰ ਸੀ, ਉਹਨਾਂ ਜਿੱਦਾਂ ਮੀਟਿੰਗ ਹੁੰਦੀ ਸੀ ਉਸ ਸਵੇਰ ਨੂੰ ਉਹਨਾਂ ਖਬਰ ਆਉਂਦੀ ਸੀ। ਬੇਸਿਕਲੀ ਸਾਰੇ ਇੰਡੀਆ ਦੇ ਮੀਡੀਆ ਨੇ ਪਿਕਅਪ ਕਰ ਲਿਆ ਸੀ ਤਾਂ ਫਿਰ ਪ੍ਰੈਸ ਰਿਲੀਜ਼ ਕਰਦੀ ਸੀ ਇਸ ਚੀਜ਼ ਬਾਰੇ ਹੋਰ ਡੀਟੇਲ ਦੇਣ ਨੂੰ। ਤਾਂ ਫਿਰ 3-4 ਮੀਡੀਆ ਵਾਲਿਆਂ ਨਾਲ ਗੱਲਾਂ ਵੀ ਹੋਈਆਂ। ਤੁਸੀਂ ਕਿਹਾ ਦੇਖੋ ਅੱਗੇ ਇੱਥੇ ਦੇ ਜਿਹੜੇ ਇੰਡੀਆ ਸਰਕਾਰ ਦੇ ਰੈਪਰੈਜ਼ੈਂਟੇਟਿਵ ਆ, ਜਦੋਂ ਇੱਦਾਂ ਦਾ ਇਸ਼ੂ ਆਉਂਦਾ ਉਹ ਹਮੇਸ਼ਾ ਫਿਰ ਫੋਰਮ ਆਫ ਐਸ ਇਸ਼ੂ ਦੇ ਕੈਬਨਿਟ ਆਫਿਸ ਕੋ ਜਾਂਦੇ ਨੇ ਜੀ ਜੇ ਅਸੀਂ ਕਿਹਾ ਅਸੀਂ ਪੂਰਾ ਐਕਸਪੈਕਟ ਕਰਦੇ ਹਾਂ, ਪਰ ਅਸੀਂ ਨਾਲ ਉਹਨਾਂ ਨੂੰ ਇਹ ਬਿਆਨ ਦਿੱਤਾ ਸੀ ਤੁਸੀਂ ਆਪ ਜਾ ਕੇ ਪਤਾ ਕਰਨਾ ਉਹਨਾਂ ਤੋਂ ਕਿ ਉਹਨਾਂ ਬਾਰੇ ਆਬਜੈਕਟ ਕਰਨਾ, ਪਰ ਉਹਨਾਂ ਦਾ ਆਬਜੈਕਸ਼ਨ ਜਾਇਜ਼ ਨਹੀਂਗਾ ਕਿਉਂਕਿ ਇਹ ਮਸਲਾ ਉਹ ਹੈਗਾ ਪੈਰਾਨੋਇਡ ਜੀ, ਜਿਹੜੇ ਪਾਕਿਸਤਾਨ ਦੀ ਗੱਲ ਕਰਦੇ ਉਹਦੇ ਬਾਰੇ ਪੈਰਾਨੋਇਡ ਆ। ਇਹ ਹੈਗਾ ਮਸਲਾ ਕਦਾ ਇਸ ਮੌਕੇ ਦਾ, ਇੱਥੇ ਸਕੂਲਾਂ ਦਾ ਮਸਲਾ, ਇੱਥੇ ਹਸਪਤਾਲਾਂ ਦਾ ਮਸਲਾ, ਇੱਥੇ ਲੋਕਲ ਸੈਂਟਰਲ ਗਵਰਨਮੈਂਟ ਮਸਲਾ ਵੀ ਸਾਨੂੰ ਫੇਅਰ ਟ੍ਰੀਟਮੈਂਟ ਹੋਣੀ ਚਾਹੀਦੀ ਸਿੱਖਾਂ ਦੇ ਤੌਰ ਤੇ। ਇਸ ਟਾਈਮ ਜਿੱਦਾਂ ਕਿਹਾ ਮੀਡੀਆ ਨੇ ਉਹਦੀ ਗੱਲ ਕਰਤੀ ਵੀ ਇੰਡੀਆ ਸਰਕਾਰ ਵੀ ਸ਼ਾਇਦ ਉਹਨੂੰ ਨਾ ਅਪੋਜ਼ ਕਰੇ ਜੀ। ਹੁਣ ਇੰਡੀਆ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਜੇ ਅਸੀਂ 140 MP ਤਕਰੀਬਨ 6 ਦਿਨਾਂ ਵਿੱਚ ਕਰ ਸਕਦੇ ਹਾਂ, ਉਹ ਵੀ ਜਦੋਂ ਕਾਫੀ ਬਿਜ਼ੀ ਸੀ ਤੇ ਬ੍ਰੈਕਸਿਟ ਦੀ ਡਿਬੇਟ ਪਹਿਲੇ ਹਫ਼ਤੇ ਚੱਲ ਰਹੀ ਸੀ ਜੀ। ਜਿਹੜਾ ਮੈਂ ਨਾ ਤਰੀਕ ਮੈਂ ਉਸ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਹਨਾਂ ਨੇ ਆਪਣੀ ਬੈਸਟ ਕਿਹਾ ਕਿ ਅਸੀਂ ਦੁੱਗਣਾ ਨੇ ਤਿੱਗਣਾ ਵੀ ਇਹ ਕਰ ਸਕਦੇ ਸੀ ਕਿਉਂਕਿ ਇਹਦੇ ਵਿੱਚ ਬਹੁਤ ਸਪੋਰਟ ਹੈ ਇਸ ਇਸ਼ੂ ਦੇ ਹਰ ਪਾਰਟੀ ਤੋਂ। ਤੇ ਨਾਲੇ ਜਿੱਦਾਂ ਕਹਿ ਲਓ ਵੀ ਅਖੀਰ ਵਿੱਚ ਉਹਨਾਂ ਨੂੰ ਮੀਟਿੰਗ 'ਚ ਇਹ ਵੀ ਦੱਸਿਆ ਸੀ ਕਿ ਜਿਹੜਾ ਅਸੀਂ ਤੀਸਰਾ ਫੈਸਲਾ ਕੀਤਾ ਸੀ ਫਲਾਈਟ ਇਹ ਦੋਵਾਂ ਤੇ ਪੂਰੇ ਚੱਲ ਰਿਹਾ, ਉਹ ਹੈਗਾ ਕਿ 90 ਮਿੰਟ ਦੀ ਡਿਬੇਟ ਪਾਰਲੀਮੈਂਟ ਵਿੱਚ, ਯੂਕੇ ਪਾਰਲੀਮੈਂਟ ਸਰ ਇਸ ਮਸਲੇ ਤੇ ਕਰਾਂਗੇ। ਉਹ ਵੀ ਜਿੱਦਾਂ ਮੀਟਿੰਗ ਹੈ ਤੇ ਉਹ ਕਹਿੰਦੀ ਦੇਖੋ ਪਹਿਲਾਂ ਅਸੀਂ ਫੈਡਰੇਸ਼ਨ ਨਾਲ ਮੀਟਿੰਗ ਕਰਾਂਗੇ, ਫਿਰ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਨੀ ਅਕਤੂਬਰ। ਉਹ ਪਾਕਿਸਤਾਨ ਗਰੁੱਪ ਕਿ ਉਹ ਚਾਹੁੰਦੇ ਨੇ ਬਿਕਾਜ਼ ਉਹਨਾਂ ਨੂੰ ਤਕਰੀਬਨ ਫਿਰ ਮਿਨਿਸਟਰਾਂ ਨੂੰ ਬਰੀਫਿੰਗ ਕਰਨੀ ਪੈਣੀ ਕਿ ਤੁਸੀਂ ਡਿਫੈਂਡ ਕਿੱਦਾਂ ਕਰੋਗੇ ਜਦੋਂ ਕਾਨੂੰਨੀ ਹੱਕ ਮਿਲਿਆ ਆ ਜੀ। 84,000 ਸਿੱਖਾਂ ਨੇ ਕਿਹਾ ਦੀ ਲੋੜ ਆ। ਦੂਸਰੇ ਪਾਸੇ ਅਸੀਂ ਇਸ ਤਰ੍ਹਾਂ ਬਹੁਤ 2016 ਵਿੱਚ ਜਦੋਂ ਇਹਨਾਂ ਕੰਸਲਟੇਸ਼ਨ ਕੀਤੀ ਅਸੀਂ ਸ਼ੋਅ ਕੀਤਾ ਕਿ ਜਿਹੜੇ ਲੋਕ ਐਜੂਕੇਸ਼ਨ 'ਚ ਕੰਮ ਕਰਦੇ, ਹਸਪਤਾਲਾਂ 'ਚ ਕੰਮ ਕਰਦੇ, ਲੋਕਲ ਗਵਰਨਮੈਂਟ 'ਚ ਕੰਮ ਕਰਦੇ, ਉਹਨਾਂ ਨੂੰ ਆਪ ਕੰਸਲਟੇਸ਼ਨ 'ਚ ਹਿੱਸਾ ਲੈ ਕੇ ਵੀ ਸਾਨੂੰ ਵੀ ਸਿੱਖਾਂ ਦਾ ਖਾਣਾ ਦੀ ਲੋੜ ਆ। ਹੁਣ ਇਹ ਨਹੀਂ ਕਹਿ ਸਕਦੇ ਵੀ ਸਿੱਖਾਂ ਤਾਂ ਕਹਿਣਾ ਹੀ ਆ ਕਿ ਸਾਨੂੰ ਲੋੜ ਆ, ਪਰ ਹੁਣ ਬੰਦੇ ਉਹ ਕਰ ਰਹੇ ਜਿਹੜੇ ਉੱਥੇ ਕੰਮ ਕਰਦੇ ਆ ਕਿ ਉਹਨਾਂ ਡਿਸੀਜ਼ਨ ਨੂੰ ਬਣਾਉਣਾ। ਜੇ ਆਪਾਂ ਹੈਲਥ ਦੀ ਗੱਲ ਕਰੀਏ, ਹੁਣ ਆਪਾਂ ਨੂੰ ਵੀ ਪਤਾ ਕਿ ਕਈ ਜਿਹੜੀਆਂ ਬਿਮਾਰੀਆਂ ਕਹਿ ਲਓ ਉਹ ਸਿੱਖਾਂ ਵਿੱਚ ਜਾ ਰਹੀਆਂ ਆ ਕਿ ਉਹ ਤੱਕ ਆਪਣਾ ਜਿਹੜਾ ਲਾਈਫ ਸਟਾਈਲ ਆ, ਆਪਣਾ ਰਹਿਣੀ ਬਹਿਣੀ ਆ, ਉਹਦੇ ਮੁਤਾਬਕ ਜਿੱਦਾਂ ਹੁਣ ਡਾਇਬੀਟੀਜ਼ ਦੀ ਕਾਫੀ ਆ, ਪਰ ਜੇ ਤੁਸੀਂ ਉਹ ਆਈਡੈਂਟੀਫਾਈ ਨਹੀਂ ਕਰਦੇ ਤੁਸੀਂ ਟੈਕਲ ਨਹੀਂ ਕਰ ਸਕਦੇ ਜੀ। ਬਿਲਕੁਲ ਪ੍ਰੈਕਟੀਕਲ ਗੱਲਾਂ ਉਹਨਾਂ ਕੋਲ ਰੱਖਦੇ ਹੋ ਕਹਿੰਦੇ ਗੱਲ ਤੁਹਾਡੀ ਇਹ ਜਾਇਜ਼ ਆ, ਇਹ ਇਨਫੋਰਮੇਸ਼ਨ ਸਾਨੂੰ ਚਾਹੀਦੀ ਆ। ਤਾਂ ਇੱਕ ਪਿਛਲੀ ਵਾਰੀ ਬਾਰੇ ਮੈਂ ਇਹ ਗੱਲ ਕਰਾਂਗੀ, ਪਿਛਲੀ ਵਾਰੀ 2 ਨਵੇਂ ਖਾਨੇ ਇਹਨਾਂ ਦਿੱਤੇ ਸੀ, ਐਕਸੀ ਜਿਪਸੀ ਟਰੈਵਲਰਸ ਦਾ, ਐਕਸੀ ਐਲਪ ਜੀ। ਅਸੀਂ ਹੁਣ ਇਹਨਾਂ ਨੂੰ ਮੀਟਿੰਗ ਵਿੱਚ ਇਹ ਵੀ ਚੈਲੰਜ ਕੀਤਾ ਸੀ ਵੀ ਉਦੋਂ ਤਾਂ ਤੁਸੀਂ ਕੋਈ
ਨਾ ਕੋਈ ਕਾਨੂੰਨੀ ਹੱਕ ਬਣਦਾ ਸੀ ਉਹਨਾਂ ਦਾ, ਨਾ ਉਹਨਾਂ ਪ੍ਰੋਟੈਸਟ ਕੀਤਾ ਸੀ 84,000 ਨੇ। ਪਿਛਲੀ ਵਾਰੀ ਸਿਰਫ ਸਾਰੇ UK ਵਿੱਚ 58,000 ਜਿਪਸੀ ਟਰੈਵਲਰ ਸੀ ਸਿਰਫ ਜੀ। ਉਹ ਤੋਂ ਜ਼ਿਆਦਾ ਤਾਂ ਸਿੱਖਾਂ ਨੇ ਪ੍ਰੋਟੈਸਟ ਕਰਤਾ ਜੀ ਬਿਲਕੁਲ। 240,000 ਸੀਗੇ ਅਰਬ, ਤਾਂ ਉਹਦੇ ਵੀ ਕਈ ਗੁਣਾ ਸਿੱਖ ਚੱਲ ਰਹੇ ਇੱਥੇ। ਤਾਂ ਮੈਨੂੰ ਲੱਗਦਾ ਭਾਈ ਕਿ ਅਸੀਂ ਬਹੁਤ ਨੇੜੇ ਚੱਲ ਗਏ ਇਸ ਇਸ਼ੂ ਤੇ, ਪਰ ਜੇ ਇਹ ਸਿੱਖਾਂ ਦੀ ਜੱਤ ਹੋ ਜਾਂਦੀ ਆ ਫਿਰ ਤੇ ਬੱਚਿਆਂ ਨਾਲੋਂ ਬਜ਼ੁਰਗ ਨਾਲੋਂ ਹਰ ਸਿੱਖ ਨੂੰ ਪੈਦਾ ਹੋਣਾ। ਤੇ ਤੁਸੀਂ ਦੇਖਿਓ ਜੇ ਇੱਥੇ ਹੁੰਦਾ ਤੇ ਹੋਰ ਥਾਵਾਂ ਤੇ ਵੀ, ਹੋਰ ਮੁਲਕਾਂ ਦੇ ਵਿੱਚ ਵੀ ਇਹ ਸਾਰਾ ਜਿਹੜੀ ਇੱਕ ਲਾਈਨ ਹੈ ਵੱਖਰੀ ਪਹਿਚਾਣ ਦੀ, ਉਹ ਅੱਗੇ ਤੋਰੀ ਜਾ ਸਕਦੀ ਹੈ। ਬਿਲਕੁਲ ਦਵਿੰਦਰਜੀਤ ਸਿੰਘ ਜੀ, ਤੇ ਜਿਹੜੀ ਪਾਰਟੀ ਵੱਲੋਂ ਸਪੋਰਟ ਵੀ ਤੁਸੀਂ ਕਿਹਾ, ਉਹ ਕੰਜ਼ਰਵੇਟਿਵ ਪਾਰਟੀ ਹੋਵੇ, ਡੈਮੋਕ੍ਰੈਟਿਕ ਪਾਰਟੀ ਹੋਵੇ ਜਾਂ ਲਿਬਰਲ ਪਾਰਟੀ ਹੋਵੇ, ਗ੍ਰੀਨ ਪਾਰਟੀ ਤੋਂ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਇਹਨੂੰ ਹਮਾਇਤ ਵੀ ਕੀਤੀ ਜਾ ਰਹੀ ਹੈ। ਤੇ ਜਿਵੇਂ ਤੁਸੀਂ ਦੱਸਦੇ ਹੋ ਵੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਦਸੰਬਰ ਤੱਕ, ਕ੍ਰਿਸਮਸ ਦੇ ਆਉਣ ਤੱਕ ਕੋਈ ਇੱਦਾਂ ਦਾ ਜਿਹੜਾ ਇੱਕ ਖੁਸ਼ਖਬਰੀ ਹੈਗੀ ਹੈ ਕਿ ਇਹਨੂੰ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ, ਤਾਂ ਉਹਦੀ ਵੀ ਅਸੀਂ ਵੀ ਉਮੀਦ ਕਰਦੇ ਹਾਂ। ਅੰਤ ਦੇ ਵਿੱਚ ਜਿਹੜੇ ਸਾਡੇ ਕੋਲ ਸਮਾਂ ਹੈਗਾ, ਮੈਂ ਥੋੜ੍ਹਾ ਜਿਹਾ ਜਿਹੜੀ ਕਨਵੈਨਸ਼ਨ, ਨੈਸ਼ਨਲ ਸਿੱਖ ਕਨਵੈਨਸ਼ਨ ਤੁਹਾਡੇ ਵੱਲੋਂ ਸਿੱਖ ਫੈਡਰੇਸ਼ਨ UK ਵੱਲੋਂ ਕਰਵਾਈ ਜਾ ਰਹੀ ਹੈ 17 ਸਤੰਬਰ ਨੂੰ ਵੁਲਵਰਹੈਂਪਟਨ ਵਿਖੇ, ਉਹਦੇ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਸੀਂ ਜਿਹੜਾ ਇਹ ਏਜੰਡਾ ਵੀ ਸੀਗਾ ਸਿੱਖ ਮੈਨੀਫੈਸਟੋ ਦਾ, ਉਹ ਵੀ ਇਸੇ ਦਾ ਹਿੱਸਾ ਸੀ। ਤੇ ਜੇ ਪਿਛਲੇ ਸਾਲ ਦੀ ਗੱਲ ਕਰੀਏ, ਇਹ ਸਾਲਾਨਾ ਕਨਵੈਨਸ਼ਨ ਹੈਗੀ ਹੈ, ਇੱਕ ਸਾਲ ਦੇ ਵਿੱਚ ਜਿਹੜਾ ਪਿਛਲੇ ਸਾਲ ਤੁਸੀਂ ਏਜੰਡਾ ਦਿੱਤਾ ਸੀ, ਉਹਨੂੰ ਕਿੰਨਾ ਕੁ ਸਫਲ ਮੰਨਦੇ ਹੋ ਕਿ ਤੁਸੀਂ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਸਫਲ ਹੋਏ ਹੋ? ਤੇ ਇਸ ਕਨਵੈਨਸ਼ਨ ਦੇ ਵਿੱਚ ਕਿਹੜੇ ਜਿਹੜੇ ਮੁੱਖ ਏਜੰਡੇ ਨੇ ਉਹਨਾਂ ਤੇ ਕੰਮ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਜਤਾ ਸਕਦੇ ਹਾਂ ਕਿ ਤੁਹਾਡੇ ਵੱਲੋਂ ਵਚਨਬੱਧਤਾ ਜਿਹੜੀ ਹੈ ਉਹ ਪ੍ਰਗਟਾਈ ਜਾਊਗੀ? ਭਾਈ ਮੈਂ ਬਹੁਤ ਬਰੀਫਲੀ ਤੁਹਾਨੂੰ ਦੱਸਣਾ ਵੀ ਜਿਹੜੇ ਪਿਛਲੇ 12 ਮਹੀਨਿਆਂ 'ਚ ਕੰਮ ਹੋਏ ਆ, ਅਸੀਂ ਆਪ ਨੂੰ ਇੰਨੀ ਆਸ ਸਕਦੇ ਵੀ ਅਸੀਂ ਇੰਨੀਆਂ ਪ੍ਰਾਪਤੀਆਂ ਕਰਾਂਗੇ। ਤੇ ਨੌਨ ਸਿੱਖਾਂ ਨੂੰ ਪੁੱਛੋ, ਮੈਂ ਕਹਿੰਦਾ ਦੁਨੀਆ ਭਰ ਦੇ ਨੌਨ ਸਿੱਖਾਂ ਨੂੰ ਪੁੱਛਿਆ ਸੰਬੰਧੀ ਉਹਨਾਂ ਨੂੰ ਪਤਾ। ਇੱਕ ਜਿਹੜੀ ਮੈਂ ਗੱਲ ਕਰਦੇ ਹਾਂ ਪਹਿਲੀ ਪਹਿਲਾ 17 ਤਾਰੀਖ ਸੈਕਟਰ ਪਹਿਲਾ ਇਸ਼ੂ ਸੀ ਮੈਨੀਫੈਸਟੋ ਦੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਦੂਸਰਾ ਸੀ ਅਸੀਂ ਇੱਕ UK ਸਿੱਖ ਸਰਵੇ ਕੀਤੀ ਸੀ 2016 ਵਿੱਚ, ਜਿਹਦੇ ਅਸੀਂ ਰਿਜ਼ਲਟ ਜੋ ਪਬਲਿਸ਼ ਕੀਤੇ ਸੀ, ਤਾਂ ਇੱਥੇ ਕਾਫੀ ਸਰਕਾਰੀ ਮਹਿਕਮੇ ਹੱਲ ਗਿਆ ਸੀ ਕਿ ਇੱਦਾਂ ਦੀ ਇਸ਼ੂ। ਤੀਸਰਾ ਇਸ਼ੂ ਜਿਹੜੀ 1984 ਦੀ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ 12 ਮਹੀਨਿਆਂ ਵਿੱਚ ਕਾਫੀ ਸਾਡੀ ਪ੍ਰੋਗਰੈਸ ਹੋਈ। ਤਾਂ ਇੱਕ ਖਾਸ ਅਨਾਊਂਸਮੈਂਟ 17 ਤਰੀਕ ਨੂੰ ਹੋਣੀ ਹੈ, ਜਿਹੜੀ ਅਸੀਂ ਤੁਹਾਡੇ ਆਉਣ ਵਾਲੇ ਸਮੇਂ ਨਾਲ ਸ਼ੇਅਰ ਕਰਾਂਗੇ। ਤੇ ਭਾਈ ਹੋਰ ਜਿਹੜੇ ਮੈਂ ਸਿਰਫ ਬਰੀਫਲੀ ਦੱਸਿਆ, ਤੁਸੀਂ ਬਹੁਤ ਦਰਸ਼ਕ ਜਾਣਦੇ TV 8 ਕੋਲ, ਪਰ ਜਿਹੜਾ ਆਉਣ ਵਾਲਾ ਸਮਾਂ ਭਾਈ ਇਹ ਜਿਹੜੇ 12 ਮਹੀਨੇ ਆ, ਇੱਕ ਤਾਂ ਹੈਗਾ ਵੀ ਜਿਹੜੀ ਮੈਂ ਗੱਲ ਕੀਤੀ ਸੀ ਵੀ 135 MP ਆ ਜਿਹੜੇ ਸਿੱਖਾਂ ਦੇ, ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਅਸੀਂ ਅੱਜ ਦਾ ਮਰਦਮਸ਼ੁਮਾਰੀ ਦੇ ਇਸ਼ੂ ਤੇ ਸ਼ੋਅ ਕਰਦਾ, ਅਸੀਂ ਕਈ ਮਸਲੇ ਰੱਖਣੇ 12 ਮਹੀਨੇ, ਜਿਹੜੇ ਅਸੀਂ ਕੋਸ਼ਿਸ਼ ਕਰਨੀ ਕਿ 100 MP ਮੋਬਿਲਾਈਜ਼ ਵੀ ਕਰ ਰਹੀ ਹੈ ਜੀ। ਜਿੱਦਾਂ ਹੁਣ ਕਹਿੰਦਾ 1984 ਦੀ ਇਨਕੁਆਇਰੀ ਦੀ ਗੱਲ ਹੈ, ਅਸੀਂ ਪ੍ਰਧਾਨ ਮੰਤਰੀ ਨੂੰ ਚੈਲੰਜ ਕੀਤਾ ਸੀ ਜੁਲਾਈ 'ਚ, ਅਸੀਂ ਪਾਰਲੀਮੈਂਟ ਵਿੱਚ ਤੁਹਾਨੂੰ ਹਰਾ ਸਕਦੇ ਜੀ। ਬਹੁਤ ਵੱਡੀ ਗੱਲ ਕਰਨੀ ਹੈ, ਬਜ਼ੁਰਗ ਤੁਸੀਂ ਲੇਬਰ ਪਾਰਟੀ ਦਾ ਮੈਨੀਫੈਸਟੋ ਸੀ 260 MP ਆ, ਇਹਦੇ ਬਾਰੇ ਅਸੀਂ ਜਾਣਕਾਰੀ 17 ਤਰੀਕ ਨੂੰ ਦੇਣੀ ਹੈ। ਹੋਰ ਜਿਹੜੇ ਭਾਈ ਜਿਹੜੇ ਸਿੱਖ ਮੈਨੀਫੈਸਟੋ ਦੇ ਇਸ਼ੂ ਹੈ, ਜਿੱਦਾਂ ਪਹਿਲੀ ਜੁਲਾਈ ਦਾ ਜਿਹੜਾ ਅਸੀਂ ਮੋਨੂਮੈਂਟ ਲੰਡਨ ਵਿੱਚ, ਉਹਦੇ ਵਿੱਚ ਖਾਸ ਤੌਰ ਤੇ ਧਨਮਨਜੀਤ ਸਿੰਘ ਢੇਸੀ ਨੇ ਇਹਦੀ ਰਿਸਪੋਂਸਿਬਿਲਿਟੀ ਹੈਗੀ ਹੈ ਉੱਥੇ ਇਨਫੋਰਮੇਸ਼ਨ ਦੇਣੀ। ਹੋਰ ਜਿਹੜੇ ਸਾਡੇ ਮਸਲੇ ਹੈ, ਜਿੱਦਾਂ ਸਿੱਖ ਸਕੂਲ ਕੱਚੀ ਬਣਾਉਣੇ, ਇੱਕ ਕੋਡ ਆਫ ਪ੍ਰੈਕਟਿਸ ਪੰਜ ਖਾਨਾ ਦਾ ਸਟਾਰਟ ਪਰ ਇਹਦੇ ਵਿੱਚ ਜਿਹੜੇ ਮੈਨੂੰ ਲੱਗਦਾ ਬਹੁਤ ਦਰਸ਼ਕ ਨੋਰਥ ਅਮਰੀਕਾ 'ਚ ਇਹਦੇ ਵਿੱਚ ਧਿਆਨ ਨਾਲ ਸੁਣਗੇ ਵੀ ਅਸੀਂ ਖਾਸ ਅਨਾਊਂਸਮੈਂਟ ਕਰਨੀ ਹੈ ਵੀ ਅਗਲੇ ਸਾਲ 16 ਅਪ੍ਰੈਲ ਨੂੰ ਇੱਥੇ ਕਾਮਨਵੈਲਥ ਹੈਡਸ ਆਫ ਸਟੇਟ ਦੀ ਮੀਟਿੰਗ ਹੋਣੀ ਆ। ਇਹ 25ਵੀਂ ਮੀਟਿੰਗ ਹੈ, ਹਰ 2 ਸਾਲ ਬਾਅਦ ਹੁੰਦੀ, ਤਾਂ ਕੁਦਰਤੀ ਇਹ UK 'ਚ ਹੋਣੀ ਆ ਜੀ। ਉਦੋਂ ਨਰਿੰਦਰ ਮੋਦੀ ਆ ਰਿਹਾ, ਇੱਕ ਜਸਟਿਨ ਟਰੂਡੋ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਨਿਊਜ਼ੀਲੈਂਡ ਦਾ, ਪਾਕਿਸਤਾਨ ਦੇ, ਇੱਥੇ 3 ਮਸਲੇ ਰੱਖਣੇ ਜਿਹੜੇ ਅਸੀਂ ਓਪਨ ਅਪ ਕਰਨੇ 17 ਤਰੀਕ ਨੂੰ। ਪਹਿਲੀ ਚੀਜ਼ ਆ ਕੈਨੇਡਾ
शुरू करती, आस्ट्रेलिया शुरू करती है, न्यूजीलैंड करती, मलेशिया शुरू करती। जो तुहाडे इत्थे प्रधानमंत्री होंगे, इत्थे भी प्रधानमंत्री ने तुसीं कहना भी जलियांवाले वाले बाग की माफी तुहानूं मननी चाहिए 100 साल तो पहले जी। दो मसले भी हो रखे कि एक जेनोसाइड का असीं खास तौर पर रखना कि असीं ओपनली इत्थे भी पार्लियामेंट विच भी असीं दावे ना करने कि चैलेंज सिੱਟਣੀ है, ਅਸੀਂ डिबेटां भी कराउणੀਆਂ सिख जेनोसाइड से, ਅਸੀਂ चैलेंज भी कर रहे हैं कि ਅਸੀਂ प्रूव कर सकें जेनोसाइड से ਤੁਸੀਂ अपने प्रूफ लैके भी नहीं सी जी। तो ਅਸੀਂ ਚਾਹੁੰਦੇ ਵੀ ਇਹ ਵੀ इशू पर ਵੱਖਰੇ देशों ਜਿਹੜੇ कॉमनवेल्थ स्टेट है वो हाईलाइट होण, ਉੱਥੇ ਪ੍ਰੈਸ਼ਰ ਪਾਇਆ ਜਾਵੇ ਤੇ ਅਖੀਰ ਵਿੱਚ ਜਿਹੜਾ ਆਪਣੇ ਸਿੱਖ ਰਾਜ ਦੀ ਗੱਲ ਹੈ ਜੀ। ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ ਦਵਿੰਦਰਜੀਤ ਸਿੰਘ ਜੀ, ਜਿਹੜੇ ਤੁਸੀਂ ਇਹਨਾਂ 3 ਇਸ਼ੂਜ਼ ਦੀ ਗੱਲ ਵੀ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਜ਼ਰ ਵੀ ਰੱਖਾਂਗੇ ਤੇ ਤੁਹਾਡੇ ਨਾਲ ਰਾਬਤਾ ਵੀ ਰੱਖਾਂਗੇ, ਗੱਲਬਾਤ ਵਿਚਾਰ ਚਰਚਾ ਜਾਰੀ ਰੱਖਾਂਗੇ ਇਹਨਾਂ ਇਸ਼ੂਜ਼ ਦੇ ਉੱਪਰ ਜਦੋਂ ਵੀ ਕੋਈ ਡਿਵੈਲਪਮੈਂਟ ਹੁੰਦੀ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਦਵਿੰਦਰਜੀਤ ਸਿੰਘ ਜੀ, ਸਿੱਖ ਫੈਡਰੇਸ਼ਨ UK ਦੇ ਜਿਹੜੇ ਉੱਘੇ ਆਗੂ ਨੇ। ਉਮੀਦ ਕਰਦੇ ਹਾਂ ਇਹਨਾਂ ਨਾਲ ਜਿਹੜੀ ਸਾਡੀ ਅੱਜ ਦੀ ਵਿਚਾਰ ਚਰਚਾ ਸੀ 2021 ਦੇ ਵਿੱਚ ਜਿਹੜੀ ਸੈਂਸਸ ਹੋਣੀ ਹੈ UK ਦੇ ਵਿੱਚ, ਉਹਦੇ ਹਵਾਲੇ ਨਾਲ ਐਥਨੀਸਿਟੀ ਦੇ ਵਿੱਚ ਸਿੱਖਾਂ ਲਈ ਵੱਖਰਾ ਖਾਨਾ ਬਣਾਉਣ ਦੀ ਜਿਹੜੀ ਮੰਗ ਹੈ ਉਹਦੇ 'ਤੇ ਖਾਸ ਤੌਰ 'ਤੇ ਅੱਜ ਅਸੀਂ ਇਹ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਵੈਬਸਾਈਟ 'ਤੇ ਜਾ ਕੇ ਤੁਸੀਂ ਸਾਡੀ 'ਤੇ ਸਾਨੂੰ ਡੋਨੇਟ ਕਰ ਸਕਦੇ ਹੋ, www.tv84.tv ਡੋਨੇਟ ਵੀ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ 'ਤੇ ਭੇਜ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਵਿਊਅਰਸ, ਇੱਥੇ ਇਹ ਵੀ ਇੱਕ ਜ਼ਿਕਰਯੋਗ ਗੱਲ ਹੈ ਕਿ TV84 ਤੁਹਾਡੀਆਂ ਡੋਨੇਸ਼ਨਸ 'ਤੇ ਹੀ ਰਿਲਾਈ ਕਰਦਾ ਹੈ। ਅਸੀਂ ਤੁਹਾਡੀ ਸਹਾਇਤਾ ਦੇ ਨਾਲ ਹੀ ਆਪਣਾ ਜਿਹੜਾ ਕੰਮ ਹੈ, ਜੋ ਇਹ ਕਾਰਜ ਤੁਹਾਡੇ ਤੱਕ ਜਾਣਕਾਰੀ ਸਿੱਖ ਨੁਕਤਾ ਨਿਗਾਹ ਤੋਂ ਪਹੁੰਚਾਉਣ ਦਾ ਕਰਦੇ ਹਾਂ, ਉਹਨੂੰ ਅਸੀਂ ਜਾਰੀ ਰੱਖ ਪਾਵਾਂਗੇ। ਸੋ ਵੱਧ ਚੜ੍ਹ ਕੇ ਆਪਣਾ ਜਿਹੜਾ ਦਸਵੰਧ ਦੇ ਵਿੱਚੋਂ ਯੋਗਦਾਨ ਇਸ ਦੇ ਵਿੱਚ ਪਾਓ। ਇਸੇ ਉਮੀਦ ਦੇ ਨਾਲ ਅਸੀਂ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।